ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਹੋਰ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹ ਕੇ ਸਾਡੀ ਪਹਿਲੀ ਈਮੇਲ ਆਈ ਹੈ ਪ੍ਰੀਤ ਸੋਨੀ ਜੀ ਦੀ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਆਪਣੇ ਕਮਰੇ 'ਚ ਬੈਠਾ ਸੀ ਅੱਜ ਤੇ ਥੱਲੇ ਟੀਵੀ ਚੱਲ ਰਿਹਾ ਸੀ। ਮੈਂ ਕਿਸੇ ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਇੰਟਰਵਿਊ ਕਰਦੇ ਸੁਣਿਆ। ਚੈਨਲ ਨਹੀਂ ਪਤਾ, ਪਰ ਭੁੱਖ ਹੜਤਾਲ ਤੇ ਬੈਠੇ ਗੁਰਬਖਸ਼ ਸਿੰਘ ਦੀ ਗੱਲ ਨੇ ਮੇਰਾ ਧਿਆਨ ਖਿੱਚਿਆ। ਜਦੋਂ ਉਹਨਾਂ ਕਿਹਾ ਜੋ ਅੱਜ ਦੀ ਸਰਕਾਰ ਹੈ ਨਾ, ਉਹ ਬੜੀ ਧਰਮ ਨਿਰਪੱਖ ਸਰਕਾਰ ਹੈ। ਮੋਦੀ ਸਾਹਿਬ ਬਹੁਤ ਡੂੰਗੀ ਸੋਚ ਵਾਲੇ ਵਿਅਕਤੀ ਨੇ। ਇਹ ਸੁਣ ਕੇ ਮੇਰਾ ਦਿਲ ਹੀ ਟੁੱਟ ਗਿਆ। ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ। ਮੈਨੂੰ ਬੜੀ ਹੈਰਾਨੀ ਹੋਈ ਕਿ ਗੁਰਬਖਸ਼ ਸਿੰਘ ਕਿਵੇਂ ਭੁੱਲ ਸਕਦਾ ਹੈ ਕਿ ਮੋਦੀ ਨੇ ਗੁਜਰਾਤ 'ਚ 2002 'ਚ ਕੀ ਕੀਤਾ ਸੀ, ਸਿੱਖ ਕਿਸਾਨਾਂ ਨਾਲ ਕੀ ਕੀਤਾ ਸੀ। ਮੋਹਨ ਭਾਗਵਤ ਦਾ ਬਿਆਨ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ ਤੇ ਉਹਨਾਂ ਦੀ ਚੁੱਪੀ। ਮੈਂ ਭਾਈ ਗੁਰਬਖਸ਼ ਸਿੰਘ ਦੇ ਸ਼ਹੀਦੀ ਜਜ਼ਬੇ ਤੇ ਭਰੋਸਾ ਕਰਦਾ ਹਾਂ। ਉਹ ਸਿੰਘਾਂ ਦੀ ਰਿਹਾਈ ਚਾਹੁੰਦੇ ਹਨ, ਪਰ ਕੀ ਉਹਨਾਂ ਨੂੰ ਭਾਰਤ ਦੀ ਸਰਕਾਰ ਦੀ ਅਸਲੀਅਤ ਦਾ ਨਹੀਂ ਪਤਾ? ਉਹ ਉਸ ਸਰਕਾਰ ਤੋਂ ਇਨਸਾਫ ਦੀ ਉਮੀਦ ਕਿਵੇਂ ਕਰ ਸਕਦੇ ਹਨ ਜਿਸ ਨੇ ਝੂਠ ਦੇ ਪ੍ਰੋਪੇਗੈਂਡੇ ਤੇ ਹੀ ਚੋਣਾਂ ਜਿੱਤੀਆਂ ਹੋਣ, ਜਿਨਨੇ ਕਾਲੇ ਧਨ ਚੋਂ ਇੱਕ ਧੇਲਾ ਵੀ ਵਾਪਸ ਨਹੀਂ ਲਿਆਂਦਾ? ਪਿਛਲੇ 4 ਮਹੀਨਿਆਂ 'ਚ ਕੀ ਭਾਈ ਸਾਹਿਬ ਨੂੰ ਕਿਸੇ ਨੇ ਗਲਤ ਜਾਣਕਾਰੀ ਦਿੱਤੀ ਹੈ? ਉਹ ਸੱਚ ਕਿਉਂ ਨਹੀਂ ਦੇਖ ਰਹੇ? ਕਿਰਪਾ ਕਰਕੇ ਜਵਾਬ ਦਿਓ। ਜੇ ਬਾਬਰ ਨੂੰ ਹੀ ਯਾਰ ਸਮਝ ਕੇ ਉਸ ਕੋਲੋਂ ਆਸ ਲਾ ਲਈ, ਫਿਰ ਤਾਂ ਸਮਾਂ ਖਰਾਬ ਕਰਨ ਵਾਲੀ ਗੱਲ ਹੈ। ਕੌਮ ਦਾ ਨਾਮ ਬਦਨਾਮ ਹੋਊ ਤੇ ਆਪ ਵੀ ਜਾਨ ਤੋਂ ਜਾ ਸਕਦਾ ਹੈ। ਜੇ ਹਜੇ ਤੱਕ ਆਪਣੇ ਦੁਸ਼ਮਣ ਦੀ ਪਹਿਚਾਣ ਨਹੀਂ ਕਰ ਸਕੇ, ਫਿਰ ਹੋਰ ਕੀ ਕਰ ਸਕਦੇ ਆ? ਜੀ ਡਾਕਟਰ ਸਾਹਿਬ। ਪ੍ਰੀਤ ਸੋਨੀ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਇਸ਼ੂ ਇਹ ਬੜਾ ਸੈਂਸਿਟਿਵ ਹੈ, ਟੱਚੀ ਹੈ, ਪਰ ਮੈਂ ਜੋ ਵੀ ਹੁਣ ਕਵਾਂਗਾ ਭਰੇ ਮਨ ਨਾਲ ਕਵਾਂਗਾ, ਦੁਖੀ ਹਿਰਦੇ ਨਾਲ ਕਵਾਂਗਾ ਜੀ। ਕਿਉਂਕਿ ਬਹੁਤ ਵਾਰ ਜਿਨ੍ਹਾਂ ਨੂੰ ਤੁਸੀਂ ਨਾਇਕ ਜਾਂ ਹੀਰੋ ਦੇ ਤੌਰ ਤੇ ਦੇਖਿਆ ਹੁੰਦਾ ਹੈ, ਜਾਂ ਉਹਨਾਂ ਨੂੰ ਹੀਰੋ ਬਣਾਉਣ 'ਚ ਤੁਸੀਂ ਵੀ ਆਪਣੇ ਸੀਮਤ ਸਾਧਨਾਂ ਨਾਲ ਯਤਨ ਕੀਤਾ ਹੁੰਦਾ, ਉਹਨਾਂ ਨੂੰ ਹੀਰੋ ਤੋਂ ਜ਼ੀਰੋ ਬਣਦਿਆਂ ਦੇਖਣਾ ਬਹੁਤ ਦੁਖਦਾਈ ਹੁੰਦਾ, ਬਹੁਤ ਤਕਲੀਫ ਦੇ ਹੁੰਦਾ ਜੀ। ਜੀ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਖਸ਼ ਸਿੰਘ ਹੋਰਾਂ ਨੇ ਪਿਛਲੇ ਆਪਣੇ ਵਰਤ ਦੇ ਨਾਲ, ਜਿਹੜਾ ਕਿ ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ ਸੀ, ਉਹਨਾਂ ਨੇ 14 ਨਵੰਬਰ ਨੂੰ ਸ਼ੁਰੂ ਕੀਤਾ ਸੀ। 14 ਨਵੰਬਰ 2013 ਦੇ ਵਿੱਚ ਲਗਭਗ 44-45 ਦਿਨ ਉਹਨਾਂ ਨੇ ਜਿਹੜਾ ਹੈ ਉਹ ਫਾਸਟਿੰਗ ਕੀਤੀ। ਮੁੱਦਾ ਇਹ ਸੀ ਕਿ ਜਿਹੜੇ ਸਿੰਘ ਲੰਬੇ ਵਕਤ ਤੋਂ ਆਪਣੀਆਂ ਜਿਹੜੀਆਂ ਸਜ਼ਾਵਾਂ ਭੋਗ ਲਈਆਂ ਨੇ, ਉਹਨਾਂ ਨੇ ਜਿੰਨੀਆਂ ਕੁ ਉਹਨਾਂ ਨੂੰ ਕੋਰਟ ਅਦਾਲਤਾਂ ਨੇ ਦਿੱਤੀ ਸੀ, ਉਸ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਹੋਇਆ, ਉਹਨਾਂ ਦੀ ਰਿਹਾਈ ਜੀ। ਔਰ ਉਹਨਾਂ ਨੇ 2 ਜਾਂ 3 ਨਾਵਾਂ ਤੋਂ ਸ਼ੁਰੂ ਕੀਤਾ, ਫਿਰ 1-2 ਹੋਰ ਵਧਾਏ, ਹੁਣ ਮੈਨੂੰ ਵੇਰਵੇ ਯਾਦ ਨਹੀਂ ਨੇ। ਔਰ ਉਸ ਦਾ ਪਹਿਲੇ 15-20 ਦਿਨ ਤੱਕ ਕਿਸੇ ਨੇ ਕੋਈ ਬਹੁਤਾ ਨੋਟਿਸ ਨਹੀਂ ਲਿਆ, ਪਰ ਹੌਲੀ ਹੌਲੀ ਉਹਦੇ ਤੇ ਇੱਕ ਮੋਮੈਂਟਮ ਬਿਲਟ ਹੋਣੀ ਸ਼ੁਰੂ ਹੋਈ। ਬਾਹਰੋਂ ਵੀ ਜਿੰਨੇ ਸਿੱਖ ਮੀਡੀਆ ਆਊਟਲੈਟਸ ਨੇ, ਇਲੈਕਟ੍ਰੋਨਿਕ ਹੋਏ, ਪ੍ਰਿੰਟ ਮੀਡੀਆ ਹੋਏ, ਉਹਨਾਂ ਨੇ ਫੁੱਲ ਸਪੋਰਟ ਥਰੋ ਕੀਤੀ। ਅਸੀਂ ਉਹਨਾਂ ਦੇ ਡਾਇਰੈਕਟ ਇੰਟਰਵਿਊ ਵੀ ਕੀਤੇ, ਜਿਹੜੇ ਉੱਥੇ ਮੌਕੇ ਤੇ ਬੈਠੇ ਉਹਨਾਂ ਦੇ ਕਾਰਕੁਨ ਸੀ ਅੱਡ-ਅੱਡ ਧਿਰਾਂ ਦੇ, ਉਹਨਾਂ ਦੇ ਨਾਲ ਵੀ ਰਾਬਤਾ ਰਿਹਾ। ਪੰਜਾਬ ਸਪੈਕਟਰਮ ਨੇ ਤਾਂ ਆਪਣਾ ਇੱਕ ਫੁੱਲ ਟਾਈਮ ਜਿਹੜਾ ਮੀਡੀਆ ਪਰਸਨ ਉੱਥੇ ਬਿਠਾਇਆ, ਹਰ ਮਿੰਟ ਦੀ ਖਬਰ ਵਾਲੀ ਗੱਲ ਸੀ ਜੀ। ਇਸੇ ਤਰ੍ਹਾਂ ਈਵਨ ਸਿੱਖ ਚੈਨਲ ਨੇ, ਜਾਂ ਜੋ ਹੌਲੀ ਫਿਰ ਸਭ ਨੇ ਫਾਈਨੈਂਸ਼ੀਅਲ ਹੈਲਪ ਵੀ ਥਰੂ ਹੋਣੀ ਸ਼ੁਰੂ ਹੋ ਗਈ। ਪੰਜਾਬ 'ਚੋਂ ਵੀ ਕਲਾਕਾਰਾਂ ਨੇ ਜਿਨ੍ਹਾਂ ਦੇ ਵਿੱਚ, ਔਰ ਜਿਹੜੀ ਬੜੀ ਯੂਨੀਕ ਗੱਲ ਸੀ ਉਸ ਪੀਰੀਅਡ ਦੀ, ਕਿ ਜਿਹੜੇ ਅਦਰਵਾਈਜ਼ ਤਾਂ ਬਹੁਤੇ ਉਹਨਾਂ 'ਚੋਂ ਲੱਗੇ ਹੋਏ ਨੇ ਡੀ ਜਨਰੇਸ਼ਨ ਵੱਲ ਜਵਾਨੀ ਨੂੰ ਤੋਰਨ, ਪਰ ਇਹ ਇੱਕ ਚੰਗੀ ਗੱਲ ਸੀ ਕਿ ਉਹਦੇ 'ਚ ਜਿਹੜੇ ਨਾਮੀ ਕਲਾਕਾਰ ਵੀ ਨੇ ਉਹ ਮੌਕੇ ਤੇ ਆਏ, ਆ ਕੇ ਉਹਨਾਂ ਨੇ ਸਪੋਰਟ ਥਰੋ ਕੀਤੀ, ਇੱਕ ਮੋਮੈਂਟਮ ਬਿਲਟ ਹੋਈ। ਪਰ ਜਦੋਂ ਹੁਣ ਤੁਸੀਂ ਇੱਕ ਜੜ ਲਾਉਂਦੇ ਹੋ, ਫਿਰ ਉਹ ਪੌਦਾ ਬਣਦਾ ਹੈ, ਸਟੈਮ ਬਣਦਾ ਹੈ, ਲੀਵਸ ਬਣਦੇ ਨੇ, ਫਲਾਵਰ ਹੈ। ਫਰੂਟ ਤੋਂ ਪਹਿਲਾਂ ਜਿਵੇਂ ਕਹਿੰਦੇ ਨੇ ਕਿ ਜੀ ਉਹ ਐਣ ਪੈ ਗਈ, ਐਣ ਤਾਂ ਇੱਧਰ ਪਹਾੜੀ ਇਲਾਕੇ 'ਚ ਕਹਿੰਦੇ ਨੇ ਗੜੇ ਮਾਰ ਹੋ ਗਈ ਜੀ, ਔਰ ਉਹ ਇਸ ਕਿਸਮ ਦਾ ਹੋਇਆ। ਪਰ ਫਿਰ ਵੀ ਅਸੀਂ ਉਸ ਪੀਰੀਅਡ 'ਚ ਹਾਲਾਂ ਕੁਝ ਪੋਜ਼ੀਟਿਵ ਕੁਝ ਨੈਗੇਟਿਵ ਗੱਲਾਂ ਆਈਆਂ, ਪਰ ਅਸੀਂ ਸੁਰ ਪੋਜ਼ੀਟਿਵ ਹੀ ਰੱਖੀ। ਅਸੀਂ ਕਿਹਾ ਵੀ ਚਲੋ, ਕਈ ਵਾਰ ਇਹ ਤਾਂ ਨਹੀਂ ਹੁੰਦਾ ਵੀ ਜੋ ਤੁਸੀਂ ਕਹਿੰਦੇ ਹੋ ਉਹੀ ਪੂਰਾ ਹੁੰਦਾ, ਪਰ ਇੱਕ ਗੱਲ ਦੇ ਉੱਤੇ ਧਿਆਨ ਕੇਂਦਰਿਤ ਹੋਇਆ। ਚਲੋ ਘੱਟੋ ਘੱਟ 2-3 ਸਿੰਘਾਂ ਨੂੰ ਵਕਤੀ ਪੈਰੋਲ ਮਿਲੀ, ਨਹੀਂ ਉਹ ਭਾਵੇਂ ਮਹੀਨੇ ਦਾ ਪੀਰੀਅਡ ਹੀ ਸੀ, ਉਹ ਆਏ ਔਰ ਪਰਿਵਾਰਾਂ ਨੂੰ ਮਿਲਿਆ, ਇੱਕ ਹੋਪ ਵੀ ਜਾਗੀ। ਔਰ ਉਹਨਾਂ ਨੇ ਜਿਹੜਾ ਫਿਰ ਉਹ ਵਰਤ ਜਿਹੜਾ ਫਾਈਨਲ ਸਟੇਜ ਸੀ ਫਰੂਟ ਵਾਲਾ, ਉਦੋਂ
ਜਥੇਦਾਰ ਅਕਾਲ ਤਖਤ ਔਰ ਦੂਸਰੇ ਜਿਹੜੇ ਨੇ ਜਿਹੜੇ ਫਿਰ ਬਾਦਲ ਦੇ ਰੱਖੇ ਹੁੰਦੇ ਨੇ ਐਜ਼ ਏ ਲਾਸਟ ਕਾਰਡ ਪਲੇ ਕਰਨ ਲਈ, ਜਿਵੇਂ ਹੁਣ ਵੀ ਇਸ ਇਸ਼ੂ ਤੇ ਕਰਨੇ RSS ਦੇ ਜੀ ਆਲਰੇਡੀ ਜਥੇਦਾਰ ਨੇ ਇਹ ਕਿਹਾ ਕਿ ਜੀ ਪਿੰਡਾਂ ਦੀਆਂ ਸਿੱਖ ਸੰਗਤਾਂ ਸੁਚੇਤ ਹੋਣ, ਪਰ ਗੱਲ ਇੱਥੇ ਕੀ ਰੱਖ ਦਿੱਤੀ, ਇਸ ਤੋਂ ਅੱਗੇ ਨਹੀਂ ਗਏ। ਸੋ ਫਿਰ ਗੁਰਬਖਸ਼ ਸਿੰਘ ਵਾਲੇ ਕੇਸ ਨੂੰ ਹੈਂਡਲ ਕਰਨ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਔਰ ਉਹਨਾਂ ਨੇ ਆ ਕੇ ਔਰ ਇਹ ਕਹਿ ਕੇ ਜੀ ਮੇਰੀ ਜ਼ਿੰਮੇਵਾਰੀ ਹੈ, ਮੈਂ ਇਹ ਕਰਾਂਗਾ ਉਹ ਕਰਾਂਗਾ। ਸੋ ਉਸ ਗੱਲ ਨੇ ਸਾਡੇ ਰੈਂਕਸ ਨੂੰ ਡਿਵਾਈਡ ਵੀ ਕੀਤਾ, ਕਿਉਂਕਿ ਕੁਝ ਸਿੰਘ ਸਨ ਜਿਹੜੇ ਸੋਚਦੇ ਸੀ ਵੀ ਠੀਕ ਨਹੀਂ ਹੈ ਔਰ ਖਾਸ ਤੌਰ ਤੇ ਉਹਨਾਂ ਜੋ ਕੁਛ ਨੇ ਗੁਰਬਖਸ਼ ਸਿੰਘ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਵੀ ਸਵਾਲੀਆ ਨਿਸ਼ਾਨ ਉਠਾਇਆ। ਫਿਰ ਇਦਾਂ ਦੇ ਮਾਮਲੇ 'ਚ ਧਨ ਨੂੰ ਲੈ ਕੇ ਵੀ ਹਮੇਸ਼ਾ ਇੱਕ ਇਸ਼ੂ ਬਣਦਾ ਹੀ ਬਣਦਾ ਹੈ, ਕਈ ਵਾਰੀ ਠੀਕ ਹੁੰਦਾ ਕਈ ਵਾਰੀ ਨਹੀਂ ਹੁੰਦਾ। ਸੋ ਕਹਿਣ ਦਾ ਮਤਲਬ ਹੈ ਵੀ ਜਿਹੜੀ ਇੱਕ ਹੋਪ ਡਿਵੈਲਪ ਹੋਈ ਸੀ, ਇੱਕ ਦੋ ਇਸ ਕਿਸਮ ਦੇ ਵੀ ਸਰੀ ਕੈਨੇਡਾ ਸੱਜਣ ਨੇ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਕਿ ਜੀ ਜਦੋਂ ਗੁਰਬਖਸ਼ ਸਿੰਘ ਹੁਣ ਐਡਰੈਸ ਕਰਦੇ ਨੇ 2-2 400 ਦਾ ਗਰੁੱਪ ਹੁੰਦਾ ਹੈ ਔਰ ਉਹ ਜਿਵੇਂ ਸਭ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਕਰਦੇ ਨੇ, ਦੂਜਾ ਪੁਰਾਣੇ ਦਿਨ ਯਾਦ ਆ ਰਹੇ ਨੇ ਵੀ ਸਿੱਖੀ ਦੀ ਰਿਵਾਇਤ। ਸੋ ਜਿਵੇਂ ਜਦੋਂ ਕੋਈ ਬਹੁਤ ਅਸੀਂ ਨਿਰਾਸ਼ਾਜਨਕ ਸਥਿਤੀ 'ਚ ਹੁੰਦੇ ਹਾਂ, ਕੋਈ ਵੀ ਕੁਝ ਕਰਦਾ ਉਹਦੇ 'ਚੋਂ ਅਸੀਂ ਫਿਰ ਬਹੁਤ ਹੋਪ ਕਰਦੇ ਹਾਂ ਜਨਰੇਟ, ਪਰ ਉਦੋਂ ਵੀ ਸਾਡਾ ਇੱਕ ਬੈਲੈਂਸ ਸੀ। ਅਸੀਂ ਇਹ ਨਹੀਂ ਹੈ ਕਿ ਵੀ ਉਸ 'ਚੋਂ ਨਿਕਲੇ, ਲੇਕਿਨ ਸਟਿਲ ਸਾਨੂੰ ਵੀ ਹੋਪ ਹੋਈ ਵੀ ਚਲੋ ਐਟਲੀਸਟ ਕੋਈ, ਪਰ ਉਹਨਾਂ ਦਾ ਉਸ ਸਟੇਜ ਤੇ ਆ ਕੇ ਐਂਟੀ ਕਲਾਈਮੈਕਸ ਹੋ ਗਿਆ। ਹਾਲਾਂਕਿ ਬਾਹਰਲੇ ਸਿੱਖਾਂ ਨੇ ਜਾ ਕੇ ਕਿਸੇ ਨੇ ਘੋੜਾ ਭੇਟ ਕੀਤਾ ਹੈ ਉਹਨਾਂ ਨੂੰ, ਆਫਟਰ ਦਾ ਐਂਡ ਕਿਸੇ ਨੇ ਗੱਡੀ ਦਿੱਤੀ, ਕੋਈ ਦੂਜਾ ਦਿੱਤਾ। ਫਿਰ ਉਹਨਾਂ ਨੇ ਸਿੱਖੀ ਪ੍ਰਚਾਰ ਦੀ ਗੱਲ ਕੀਤੀ ਕਿ ਮੈਂ ਸਿੱਖੀ ਪ੍ਰਚਾਰ ਕਰਾਂਗਾ, ਪਰ ਉਹ ਵੀ ਕੋਈ ਗੱਲ ਮੇਰਾ ਖਿਆਲ ਹੈ ਬਹੁਤੀ ਸਾਹਮਣੇ ਆਈ ਨਹੀਂ। ਹੋ ਸਕਦਾ ਕੀਤਾ ਵੀ ਹੋਏ ਪ੍ਰਚਾਰ, ਮੈਨੂੰ ਨਹੀਂ ਪਤਾ ਹੈ। ਸੋ ਉਹਨਾਂ ਨੇ ਇਸ ਸਾਰੇ ਤੋਂ ਬਾਅਦ ਹੁਣ ਪਿਛਲੇ ਦਿਨਾਂ 'ਚ ਐਲਾਨ ਕੀਤਾ ਕਿ ਜੀ ਮੈਂ ਜਿਹੜਾ ਮੈਨੂੰ ਪੰਜਾਬ 'ਚ ਕੋਈ ਡੇਰਾ ਜਾਂ ਕੋਈ ਗੁਰਦੁਆਰਾ ਬਹਿਣ ਨਹੀਂ ਦਿੰਦਾ। ਜਥੇਦਾਰ ਅਕਾਲ ਤਖਤ ਨੇ ਧੋਖਾ ਕੀਤਾ ਸਾਡੇ ਨਾਲ, ਉਹਨੇ ਆਪਣਾ ਜਥੇਦਾਰ ਨੇ ਪ੍ਰਣ ਨਹੀਂ ਨਿਭਾਇਆ ਔਰ ਮੈਂ ਆਪਣੀ ਜਾਨ ਦਾਅ ਤੇ ਲਾ ਦਿਆਂਗਾ ਔਰ ਮੈਂ ਜਿਹੜਾ ਦੁਬਾਰਾ ਵਰਤ ਹਰਿਆਣੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਲਖਨੌਰ ਕਿਹੜੀ ਥਾਂ ਹੈ, ਮੈਂ ਨੂੰ ਪੈਨ ਡਾਊਨ ਨਹੀਂ ਕਰ ਸਕਿਆ, ਉੱਥੇ ਉਹਨਾਂ ਨੇ ਸ਼ੁਰੂ ਕਰਤਾ, ਸ਼ਾਇਦ 6-7 ਦਿਨ ਹੋ ਗਏ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਮੈਂ ਹੁਣ ਆਪਣੀ ਜਾਨ ਦੇ ਦਿਆਂਗਾ ਉਹਨਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ। ਜੀ ਹੁਣ ਇਸ ਸਾਰੇ ਪਾਰਟ 'ਚ ਮੇਰੇ ਮਨ 'ਚ ਜਦੋਂ ਈਵਨ ਉਹਨਾਂ ਦਾ ਹਰਿਆਣੇ 'ਚ ਸ਼ੁਰੂ ਕਰਨ ਦੀ ਗੱਲ ਆਈ ਜਾਂ ਮੇਰੇ ਮਨ 'ਚ ਥੋੜਾ ਜਿਹਾ ਮੇਰਾ ਮੱਥਾ ਠਣਕਿਆ, ਕਿਉਂਕਿ ਮੈਨੂੰ ਪਤਾ ਹੈ ਕਿ ਵੀ ਜੇ ਇਸ਼ੂ ਤੁਸੀਂ ਪੰਜਾਬ 'ਚ ਹਾਈਲਾਈਟ ਕੀਤਾ ਹੈ, ਸੰਭਵ ਹੈ ਉਹਨਾਂ ਦੀ ਗੱਲ ਠੀਕ ਹੋਏ, ਸ਼੍ਰੋਮਣੀ ਕਮੇਟੀ ਨੇ ਤਾਂ ਦੇਣਾ ਨਹੀਂ ਸੀ ਆਪਣਾ ਕੋਈ ਗੁਰਦੁਆਰਾ ਜੀ, ਪਰ ਇਹੋ ਜਿਹੀ ਸਿਚੁਏਸ਼ਨ ਦਰਸ਼ਨ ਸਿੰਘ ਫੇਰੂਮਾਨ ਨੇ ਜਦੋਂ ਮਰਨ ਵਰਤ ਰੱਖਿਆ ਸੀ, ਉਹਨਾਂ ਨੇ ਕਿਹਾ ਸੀ ਕਿ ਜੀ ਮੈਂ 15 ਅਗਸਤ ਤੋਂ ਅਕਾਲ ਤਖਤ ਸਾਹਿਬ ਦੇ ਉੱਤੇ ਮੱਥਾ ਟੇਕ ਕੇ ਉੱਥੇ ਮੈਂ ਸ਼ੁਰੂ ਕਰਾਂਗਾ। ਫਤਿਹ ਸਿੰਘ ਕੰਟਰੋਲ 'ਚ ਸੀ, ਇਹ ਘਬਰਾਉਂਦੇ ਸੀ ਕਿ ਫੇਰੂਮਾਨ ਪਪੂਲਰ ਹੋਏਗਾ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ, ਉਹਨਾਂ ਨੇ ਉਹ ਮੱਥਾ ਟੇਕਣ ਤਾਂ ਉਹਨਾਂ ਨੂੰ ਕਿਤੇ ਆਣ ਦੇਣਾ ਸੀ, ਉਹਨਾਂ ਨੂੰ 2-3 ਦਿਨ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂ ਕੁਝ ਦਿਨ ਪਹਿਲਾਂ ਕਰ ਲਿਆ ਜੀ। ਉਹਨਾਂ ਨੇ ਪਹਿਲਾਂ ਹੀ ਉਹਨਾਂ ਨੇ ਕਿਹਾ ਜੀ ਮੈਂ ਅੰਮ੍ਰਿਤਸਰ ਵੱਲ ਮੂੰਹ ਕਰਕੇ ਮੱਥਾ ਟੇਕ ਦਿੱਤਾ। ਉਹਨਾਂ ਨੇ ਜੇਲ੍ਹ ਦੇ ਵਿੱਚ ਹੀ 15 ਅਗਸਤ ਨੂੰ ਆਪਣਾ ਮਰਨ ਵਰਤ ਸ਼ੁਰੂ ਰੱਖਿਆ। 74-75 ਦਿਨ ਉਹਨਾਂ ਨੇ ਗੁਜ਼ਾਰੇ, ਭਾਵੇਂ ਬਾਅਦ 'ਚ ਉਹਨਾਂ ਨੂੰ ਹਸਪੀਟਲ ਗੁਰੂ ਤੇਗ ਬਹਾਦਰ ਹਸਪੀਟਲ ਐਡਮਿਟ, ਉੱਥੇ ਉਹਨਾਂ ਨੇ ਜਿਹੜਾ ਆਪਣਾ ਸਰੀਰ ਛੱਡਿਆ ਔਰ ਆਪਣੀ ਅਰਦਾਸ ਜਿਹੜੀ ਸੀ ਉਹ ਤੋੜ ਨਿਭਾਈ ਜੀ। ਸੋ ਮੈਂ ਇਹ ਸਮਝਦਾ ਕਿ ਵੀ ਇਹ ਗੱਲ ਜਿਹੜੀ ਹੈ ਮੋਰ ਐਪਰੋਪ੍ਰੀਏਟ ਹੁੰਦੀ। ਪਹਿਲੀ ਗੱਲ ਤਾਂ ਅਸੀਂ ਵਰਤਾਂ ਦੀ ਰਾਜਨੀਤੀ 'ਚ ਮੈਂ ਸਮਝਦਾ ਵੀ ਇਹ ਰਾਜਨੀਤੀ ਹੈ, ਇਸ ਦਾ ਕੋਈ ਧਾਰਮਿਕ ਪਾਰਟ ਨਹੀਂ। ਔਰ ਫੇਰੂਮਾਨ ਨੇ ਵੀ ਇਹੀ ਕਿਹਾ ਸੀ, ਦਰਸ਼ਨ ਸਿੰਘ ਫੇਰੂਮਾਨ ਨੇ, ਕਿ ਜੀ ਮਾਸਤਾਰਾ ਸਿੰਘ ਸੰਤ ਫਤਿਹ ਸਿੰਘ ਨੇ ਇਹ ਵਰਤਾਂ ਵਾਲਾ ਕੰਮ ਸ਼ੁਰੂ ਕਰਕੇ ਸਿੱਖਾਂ ਦੀ ਅਰਦਾਸ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤਾ। ਲੋਕ ਇਹ ਸਮਝਦੇ ਨੇ ਜੀ ਸਿੱਖ ਦੀ ਅਰਦਾਸ ਕੁਛ ਨਹੀਂ, ਮੈਂ ਤਾਂ ਅਰਦਾਸ ਭੁਗਾਣੀ, ਔਰ ਉਹ ਯੋਧੇ ਨੇ ਅਰਦਾਸ ਭੁਗਾਈ, ਉਹਦੇ 'ਚ ਕੋਈ ਔਰ ਮੈਂ ਸਮਝਦਾ ਵੀ ਉਸ ਤੋਂ ਬਾਅਦ ਇਹ ਵਰਤਾਂ ਦਾ ਕੰਮ ਖਤਮ ਹੋ ਜਾਣਾ ਚਾਹੀਦਾ ਸੀ, ਕੋਈ ਥਾਂ ਨਹੀਂ ਹੈ ਸਿੱਖੀ 'ਚ। ਇਹ ਗਾਂਧੀ ਦਾ ਫਰਾਡ ਸੀ, ਇਹਨਾਂ ਨੇ ਲਿਆ ਔਰ ਇਹ ਠੀਕ ਨਹੀਂ ਹੈ, ਇਹ ਸਿੱਖੀ ਵੈਲਿਊਜ਼ ਦੇ ਮੁਤਾਬਕ ਵੀ ਨਹੀਂ ਹੈ। ਚਲੋ ਮੰਨ ਲਓ ਕਿ ਜੀ ਮਾਡਰਨ ਟਾਈਮ ਗੱਲ ਫੋਕਸ ਕਰਨਾ, ਹੁਣ ਉਹਨਾਂ ਨੇ ਹਰਿਆਣੇ ਸ਼ੁਰੂ ਕਰ ਲਿਆ ਔਰ ਇਨ ਦਾ ਮੀਨ ਟਾਈਮ ਪਿਛਲੇ ਕੱਲ ਵੀ ਜਿਹੜਾ ਮੈਨੂੰ ਕਿਸੇ ਨੇ ਪੁਆਇੰਟ ਆਊਟ ਕੀਤਾ ਇਹਨਾਂ ਦੀ ਈਮੇਲ ਆਉਣ ਤੋਂ ਪਹਿਲਾਂ ਵੀ, ਤੇ ਹੁਣ ਇਹਨਾਂ ਨੇ ਤਾਂ ਵੇਰਵੇ ਨਾਲ ਲਿਖਿਆ ਪ੍ਰੀਤ ਸੋਨੀ ਜੀ ਨੇ ਕਿ ਵੀ ਉਹਨਾਂ ਨੇ ਇੰਟਰਵਿਊ ਸੁਣਿਆ ਔਰ ਮੋਦੀ ਨੇ ਉਹ ਧਰਮ ਨਿਰਪੱਖ ਕਹਿ ਰਹੇ ਨੇ, ਉਹਨਾਂ ਤੋਂ ਇਨਸਾਫ ਦੀ ਉਹਨਾਂ ਨੂੰ ਬੜੀ ਆਸ ਹੈ। ਉਹਨਾਂ ਕਹੇ ਤਾਂ ਬਾਬਰ ਨੂੰ ਯਾਰ ਕਹਿਣਾ, ਇਹਨਾਂ ਦਾ ਬੜਾ ਠੀਕ ਨੁਕਤਾ ਹੈ। ਪਰ ਫਿਰ ਤਾਂ ਇੰਟਰਵਿਊ ਫੁੱਲ ਫਲੈਜਡ ਆ ਗਿਆ। ਸੁਰਿੰਦਰ ਸਿੰਘ ਜਿਹੜੇ ਡੇ ਐਂਡ ਨਾਈਟ ਦੇ ਨਾਲ ਸੀ, ਪੰਜਾਬੀ ਸੈਕਸ਼ਨ ਡੀਲ ਕਰਦੇ ਸੀ, ਹੁਣ ਉਹ ਇੰਡੀਪੈਂਡੈਂਟ ਫ੍ਰੀਲੈਂਸਰ ਨੇ ਔਰ ਖਾਲਸਾ ਵੌਇਸ ਆਫ ਖਾਲਸਾ ਜਾਂ ਖਾਲਸਾ ਵੌਇਸ ਉਸ ਰੇਡੀਓ ਪ੍ਰੋਗਰਾਮ ਲਈ ਵੀ ਉਹ ਕਰਦੇ ਨੇ। ਉਹਨਾਂ ਦਾ ਇੰਟਰਵਿਊ ਆਇਆ, ਮੈਂ ਨਹੀਂ ਦੇਖਿਆ ਹੈ, ਮੈਂ ਇਹ ਕਹਿਣਾ ਚਾਹੁੰਦਾ। ਪਰ
ਜਿਹੜੀਆਂ ਉਹਦੀਆਂ ਡਿਟੇਲ ਸਾਹਮਣੇ ਆਈਆਂ ਉਹਦੇ 'ਚ ਉਹਨਾਂ ਨੇ ਖੁੱਲ੍ਹ ਕੇ ਮੋਦੀ ਦੀ ਵੀ ਤਾਰੀਫ ਕੀਤੀ। ਉਹਨਾਂ ਨੂੰ ਪੁੱਛਿਆ ਜੀ ਤੁਹਾਨੂੰ ਵਾਕਈ ਆਸ ਹੈ ਵੀ ਇਨਸਾਫ ਮਿਲੇਗਾ? ਉਹਨਾਂ ਕਿਹਾ ਜੀ ਹਾਂ ਸਾਫ਼ ਮਿਲੇਗਾ। ਔਰ ਬਿਲਕੁਲ ਅਕਾਲੀਆਂ ਨੂੰ ਉਹਨਾਂ ਨੇ ਜਿਵੇਂ ਕੀਤਾ। ਹੁਣ ਇਹ ਜਿਹੜਾ ਪਾਰਟ ਸੀ ਕਿ ਵੀ ਤੁਸੀਂ 4-5 ਦਿਨ ਬਾਅਦ ਇੱਕ ਹਿੰਦੂਤਵੀ ਇਸ ਸਾਰੇ ਦੇ ਉੱਤੇ ਆਸ ਲਾਈ ਹੈ ਕਿ ਵੀ ਇਹ ਤੁਹਾਨੂੰ ਦੇਣਗੇ ਕੀ ਹੈ, ਪਰ ਮੈਂ ਸਮਝਦਾ ਵੀ ਹੋ ਸਕਦਾ ਜੇ ਥੋੜੀ ਦੇਰ ਸਸਪੈਂਸ ਹੋਰ ਚੱਲਦਾ ਤੇ ਫਿਰ ਸਸਪੈਂਸ ਰਹਿੰਦਾ, ਪਰ ਇਹ ਹੁਣ ਇਸ ਤੋਂ ਜਿਵੇਂ ਕਹਿੰਦੇ ਨੇ ਕਿ ਵੀ ਪਰਦਾ ਜੋ ਉੱਠ ਗਿਆ तो भेद खुल गया है ना, यही आप ही कहते हैं। ਜਿਹੜਾ ਪਰਦਾ ਸੀ ਪਾਇਆ ਹੋਇਆ ਉਹ ਉੱਠ ਗਿਆ ਤੇ ਪਰਦਾ ਜਿਹੜਾ ਭੇਤ ਆ ਉਹ ਸਾਹਮਣੇ ਆ ਗਿਆ। ਬੀਜੇਪੀ ਦਾ ਇੱਕ ਉਹਨਾਂ ਨੇ ਜਿਹੜੀ ਪੰਜਾਬ 'ਚ ਟੈਕਲ ਕਰਨ ਦੇ ਲਈ ਬੰਦੇ ਰੱਖੇ ਨੇ ਕਿ ਜਿਨ੍ਹਾਂ ਨੇ ਹੁਣ ਪੰਜਾਬ 'ਚ ਉਹਨਾਂ ਨੂੰ ਉਭਾਰਨਾ ਹੈ। ਉਹਨਾਂ ਦੇ ਵਿੱਚ ਇੱਕ ਆਰਪੀ ਸਿੰਘ ਹੈ, ਇੱਕ ਨਵਜੋਤ ਸਿੱਧੂ ਹੈ, ਇੱਕ ਹੋਰ ਦਿੱਲੀ ਦਾ ਹੈ ਜੀ। ਉਹਨਾਂ ਚੋਂ ਇੱਕ ਬੰਦਾ ਜਿਹੜਾ ਆਰਪੀ ਸਿੰਘ ਉਹ ਜਾ ਕੇ ਗੁਰਬਖਸ਼ ਸਿੰਘ ਨੂੰ ਮਿਲਿਆ ਔਰ ਸਕਰੀਨ ਦੇ ਉੱਤੇ ਤੁਸੀਂ ਦੇਖੋਗੇ ਉਹਨੇ ਕਿਹਾ ਜੀ ਮੈਂ ਕਮਲ ਸ਼ਰਮਾ ਦਾ ਨੁਮਾਇੰਦਾ। ਕਮਲ ਸ਼ਰਮਾ ਬੀਜੇਪੀ ਦਾ ਪੰਜਾਬ ਦਾ ਪ੍ਰੈਜ਼ੀਡੈਂਟ ਹੈ ਔਰ ਅਸੀਂ ਪੂਰਾ ਸਪੋਰਟ ਕਰਦੇ ਹਾਂ ਗੁਰਬਖਸ਼ ਸਿੰਘ ਹੋਰਾਂ ਦੀ ਮੰਗ ਨੂੰ। ਅਸੀਂ ਇਸ ਇਸ਼ੂ ਨੂੰ ਰਾਜਨਾਥ ਸਿੰਘ ਦੇ ਕੋਲ ਉਠਾਵਾਂਗੇ ਔਰ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਇਹ ਇਹਨਾਂ ਦੀਆਂ ਮੰਗੀਆਂ ਮੰਨੀਆਂ ਜਾਣ। ਹੁਣ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਚੁੱਕੀ ਹੈ ਜਿਹੜੀ ਹੈ ਖੱਟੜ ਜੀ। ਹਰਿਆਣੇ 'ਚ ਵਰਤ ਰੱਖਣਾ ਹੈ ਪੰਜਾਬ ਦੀ ਬਜਾਏ ਔਰ ਖੁੱਲ੍ਹ ਕੇ ਬੀਜੇਪੀ ਦੀ ਔਰ ਮੋਦੀ ਦੀ ਤਾਰੀਫ ਕਰਨਾ। ਇਹਨਾਂ ਦਾ ਜਾ ਕੇ ਜਿਹੜੇ RSS ਰਾਸ਼ਟਰੀ ਸਿੱਖ ਸੰਗਤ ਨਾਲ ਸੰਬੰਧਿਤ ਲੋਕ ਨੇ ਬੀਜੇਪੀ ਦੀ ਨੁਮਾਇੰਦਗੀ ਥੱਲੇ ਮਿਲਣਾ, ਭਰੋਸਾ ਦਿਵਾਉਣਾ। ਹੁਣ ਇਹ ਸਾਰਾ ਕੀ ਬਿਆਨ ਕਰਦੇ? ਹਾਲਾਂਕਿ ਕੁਛ ਕਹਿਣਗੇ ਸਾਡੇ ਵੀਰ ਕਿ ਜੀ ਦੇਖੋ ਸਿੰਘਾਂ ਨੂੰ ਛਡਾਉਣ ਲਈ ਜੋ ਵੀ ਕਰਨਾ, ਇਹ ਨਹੀਂ ਹੈ ਇੱਕ ਪਾਸੇ। ਔਰ ਹੁਣ ਇੱਕ ਪਿਕਚਰ ਜਿਹੜੀ ਅੱਜ ਹੀ ਫੇਸਬੁੱਕ ਤੇ ਸਾਹਮਣੇ ਆਈ ਹੈ ਕਿ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੇ ਆਪਣਾ ਪਿੱਛੇ ਜੇ ਕਿਤੇ ਕੋਈ ਸਮਾਗਮ ਕੀਤਾ ਤੇ ਉਸ ਦੇ ਵਿੱਚ ਉਹ ਸਾਰੇ ਪਖੰਡੀ ਜੇ ਸਨਾਤਨੀ ਉਹਨਾਂ ਦੇ ਨਾਲ ਇਹ ਗੁਰਬਖਸ਼ ਸਿੰਘ ਵੀ ਸ਼ਾਮਲ ਨੇ ਜੀ ਔਰ ਉਸ ਸਮਾਗਮ ਦੇ ਵਿੱਚ ਨੇ। ਔਰ ਹੁਣ ਇਹ ਸਾਰਾ ਇੱਕ ਪਾਸੇ ਅਸੀਂ ਜਥੇਦਾਰ ਅਕਾਲ ਤਖਤ 2004 ਦੇ ਹੁਕਮਨਾਮੇ ਦਾ ਹਵਾਲਾ ਦੇ ਰਹੇ ਨੇ ਕਿ ਸਪਸ਼ਟਤਾ ਦੇ ਨਾਲ ਹੈ ਕਿ ਭਾਈ ਕੋਈ ਇਹਨਾਂ ਦੇ ਨਾਲ ਕੋਈ ਤਾਲਮੇਲ ਨਹੀਂ ਰੱਖਣਾ। ਹੁਣ ਇਹੀ ਕੰਮ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਰੁਲਦਾ ਸਿੰਘ ਮਾਰਿਆ ਗਿਆ ਸੀ ਉਹਨੇ ਸ਼ੁਰੂ ਕੀਤਾ ਸੀ। ਉਦੋਂ ਵਾਜਪਾਈ ਦੀ ਸਰਕਾਰ ਸੀ, ਐਡਵਾਨੀ ਹੋਮ ਮਿਨਿਸਟਰ ਸੀ। ਰੁਲਦਾ ਸਿੰਘ ਨੇ ਜਿਹੜਾ ਜੁਝਾਰੂ ਸਫਾਂ ਦੇ ਨਾਲ ਰਾਫਤਾ ਜੋੜਿਆ ਜਿਹਨੂੰ ਅਸੀਂ ਇੱਥੇ ਖੁੱਲ੍ਹ ਕੇ ਜਿਹਦੇ ਖਿਲਾਫ ਸਟੈਂਡ ਲਿਆ ਸੀ ਕਿਉਂਕਿ ਸਾਡੇ ਵਿਚਲੇ ਵੀ ਕੁਝ ਵੀਰ ਸੀ ਉਹ ਕਹਿੰਦੇ ਸੀ ਚਲੋ ਜੇ ਬੰਦੇ ਕਹਿੰਦੇ ਨੇ ਰੁਲਦਾ ਸਿੰਘ ਕਿ ਜੀ ਅਸੀਂ ਬੰਦੇ ਤੁਹਾਡੇ ਛੱਡ ਦਿੰਨੇ। ਉਹ ਇੱਕ ਗੁਜਰਾਤ ਸੀ ਬੰਦਾ, ਉਹਨੂੰ ਭਾਵੇਂ ਅੱਜ ਤੱਕ ਵੀ ਨਹੀਂ ਛੱਡਿਆ, ਉਹਨੂੰ ਛੱਡ ਦਿੰਨੇ, ਪੰਜਾਬ ਛੱਡ ਦਿੰਨੇ, ਗੱਲਬਾਤ ਕਰਦੇ ਹਾਂ। ਉਹਨਾਂ ਦਾ ਇੱਕ ਬੰਦਾ ਖਾਸ ਤੌਰ ਤੇ ਕੈਨੇਡਾ 'ਚ ਵੀ ਆਇਆ ਕਿ ਜੀ ਤੁਸੀਂ ਉੱਥੇ ਆਓ, ਪੀਸਫੁਲੀ ਗੱਲ ਕਰੋ ਜੋ ਕਰਨੀ ਹੈ, ਅਸੀਂ ਬਲੈਕ ਲਿਸਟਾਂ ਵੀ ਬੰਦ ਕਰਵਾਉਂਦੇ। ਸੋ ਇਹ ਕਾਰਡ ਜਿਹੜਾ ਹੁਣ ਗੁਰਬਖਸ਼ ਸਿੰਘ ਉਹਨਾਂ ਨੇ ਲੱਭਿਆ ਹੈ ਕਿ ਵੀ ਇਹਦੇ ਰਾਹੀਂ ਉਹਨਾਂ ਬੰਦਿਆਂ ਨੂੰ ਛੱਡਣਾ, ਇਹ ਤਾਂ 10 ਸਾਲ ਪਹਿਲਾਂ ਉਹ ਕਰਨ ਨੂੰ ਤਿਆਰ ਸੀ ਜੀ ਜੀ। ਲੇਕਿਨ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੱਖ ਸੀ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਸਾਡਾ ਸਭ ਕੁਝ ਹੀ ਖਤਮ ਹੋ ਜਾਂਦਾ ਕਿ ਵੀ ਜੇ ਅਸੀਂ ਆਜ਼ਾਦੀ ਲਈ ਅਸੀਂ ਬੰਦੇ ਛਡਾਣ ਤੱਕ ਹੀ ਜੇ ਗੱਲ ਮਹਿਦੂਦ ਹੈ ਤੇ ਸਟਰਗਲ ਦਾ ਕੀ ਬਣਿਆ, ਖਾਲਿਸਤਾਨ ਦਾ ਕੀ ਬਣਿਆ ਔਰ RSS ਦਾ ਜਿਹੜਾ ਸਾਰਾ ਏਜੰਡਾ ਰੋਲ ਹੈ ਤੁਸੀਂ ਤਾਂ ਉਹਨਾਂ ਦੀ ਆਊਟਫਿਟ ਬਣ ਗਏ। ਗੱਲ ਤਾਂ ਤੁਹਾਡੀ ਫਿਰ ਉਨੀ ਕੀ ਰਹਿ ਗਈ ਕਿ ਵੀ ਤੁਸੀਂ ਆਹ ਚਾਹੁੰਦੇ ਹੋ। ਸੋ ਅਸੀਂ ਵਿਦ ਡਿਊ ਰਿਸਪੈਕਟ ਅਸੀਂ ਨਹੀਂ ਚਾਹੁੰਦੇ ਅਜੇ ਵੀ ਕੋਈ ਜਿਵੇਂ ਇਹਨਾਂ ਨੇ ਵੀ ਕਿਹਾ ਵੀ ਹੋ ਸਕਦਾ ਪਿਛਲੇ 3-4 ਮਹੀਨਿਆਂ 'ਚ ਇਹਨਾਂ ਨੂੰ ਗਲਤ ਜਾਣਕਾਰੀ ਗੁਰਬਖਸ਼ ਸਿੰਘ ਹੋਰਾਂ ਨੂੰ ਦਿੱਤੀ ਹੋਏ ਜਾਂ ਇਹ ਕਿਉਂ ਇਸ ਲੈਵਲ ਤੱਕ ਚਲੇ ਗਏ ਕਿ ਮੋਦੀ ਔਰ ਉਹਦੀਆਂ ਤਾਰੀਫਾਂ ਕਰ ਰਹੇ ਨੇ। ਉਹ ਮੋਦੀ ਤਾਂ ਉੱਥੋਂ ਕਿਸਾਨਾਂ ਨੂੰ ਉਜਾੜ ਰਿਹਾ, ਤੁਸੀਂ ਇਨਸਾਫ ਲੈਣ ਲਈ ਤੁਸੀਂ 4 ਬੰਦੇ ਛਡਾਉਣ ਲਈ ਉਹ ਵੀ ਰਾਸ਼ਟਰੀ ਸਿੱਖ ਸੰਗਤ ਨੂੰ। ਔਰ ਟਾਈਮਿੰਗ ਜੀ ਜਿਹੜੀ ਟਾਈਮਿੰਗ ਹੈ ਜੇ ਪੰਜਾਬ ਦੇ ਵਿੱਚ ਇਹਨਾਂ ਨੇ ਆਪਣਾ ਬੋਲਬਾਲਾ ਕਰਨਾ, ਸ਼੍ਰੋਮਣੀ ਕਮੇਟੀ ਚੋਣਾਂ ਵੀ ਲੜਨੀਆਂ ਨੇ, ਹਰਿਆਣਾ ਕਮੇਟੀ ਵੀ ਬਣ ਗਈ, ਬੀਜੇਪੀ ਨੇ ਕੋਈ ਨਹੀਂ ਕਿਹਾ ਵੀ ਉਹ ਕਮੇਟੀ ਤੋੜਨਗੇ। ਔਰ ਇਹ ਜਿਹੜੇ ਗੁਰਦੁਆਰੇ 'ਚ ਗੁਰਬਖਸ਼ ਸਿੰਘ ਨੇ ਵਰਤ ਰੱਖਿਆ ਇਹ ਵੀ ਉਹੀ ਹੈ ਜਿਹੜਾ ਕਮੇਟੀ ਦੇ ਕੋਲ ਹੈ, ਹਰਿਆਣਾ ਕਮੇਟੀ ਜਿਹੜੀ ਬਣੀ ਹੈ। ਤਾਂ ਇਹਨੂੰ ਤੁਸੀਂ ਜਿਹੜਾ ਹੁਣ ਕਾਮਨ ਹੈ ਇਹਦੇ ਲਈ ਕੋਈ ਤੁਹਾਨੂੰ ਰਾਕਟ ਸਾਇੰਸ ਦੀ ਲੋੜ ਨਹੀਂ ਹੈ, ਇਹ ਸਮਝ ਆ ਸਕਦੀ ਹੈ ਕਿ ਇਸ ਤਰ੍ਹਾਂ ਹੀ ਇਹ ਫੇਵਰ ਕਰ ਸਕਦੇ ਨੇ। ਕਰਨ ਤੋਂ ਬਾਅਦ ਕ੍ਰੈਡਿਟ ਗੁਰਬਖਸ਼ ਸਿੰਘ ਹੋਰਾਂ ਨੂੰ ਵੀ ਮਿਲੇਗਾ ਜ਼ਾਹਰ ਹੈ ਔਰ ਬੀਜੇਪੀ ਨੂੰ ਮਿਲੇਗਾ। ਤੇ ਫਿਰ ਇਹੀ ਇੱਕ ਪੰਜਾਬ ਦੀਆਂ ਆਉਣ ਵਾਲੀਆਂ ਜਿਹੜੀਆਂ ਚੋਣਾਂ ਇਹਨਾਂ ਨੇ ਲੜਨੀਆਂ ਨੇ ਇੰਡੀਪੈਂਡੈਂਟਲੀ ਉਹਦੇ 'ਚ ਹੋਏਗਾ ਜੀ ਦੇਖੋ ਉਹਨਾਂ ਨੇ ਮੋਦੀ ਨੇ ਆਹ ਕਰਤਾ। ਸੋ ਅਸੀਂ ਇਹ ਸਮਝਦੇ ਹਾਂ ਵੀ ਪ੍ਰੀਤ ਸੋਨੀ ਜੀ ਨੇ ਇਸ ਪਾਰਟ ਨੂੰ ਸਾਹਮਣੇ ਲਿਆਂਦਾ। ਬਹੁਤ ਸਾਰੀਆਂ ਐਟਲੀਸਟ 8-10 ਲਿਖਤਾਂ ਇਸ ਮੁੱਦੇ ਦੇ ਉੱਤੇ ਆਈਆਂ ਨੇ। ਸੋ ਮੈਂ ਬਾਕੀਆਂ ਨੂੰ ਨਹੀਂ ਪਿਕ ਕੀਤਾ
ਕਿਉਂਕਿ ਇਸ ਅਸੀਂ ਇਸ਼ੂ ਸੀ ਔਰ ਇਸ਼ੂ ਡਿਸਕਸ ਹੋ ਗਿਆ। ਸੋ ਜਿਹਨੇ ਹੋਰ ਵੀ ਜਿਨ੍ਹਾਂ ਨੇ ਕਿਹਾ ਕਿ ਭਾਈ ਇਹ ਲਾਈਨ ਠੀਕ ਨਹੀਂ ਹੈ, ਇਹਦੇ ਤੇ ਕੀ ਹੈ। ਹਾਲਾਂ ਇੱਕ ਦੋ ਕਾਲਾਂ ਇਸ ਕਿਸਮ ਦੀਆਂ ਵੀ ਨੇ ਜਿਨ੍ਹਾਂ ਨੇ ਕਿਹਾ ਜੀ ਤੁਸੀਂ ਇਹ ਦੇਖੋ ਜੇ ਬੰਦੇ ਛੱਡੇ ਜਾਂਦੇ ਨੇ ਤਾਂ ਸਾਨੂੰ ਇੰਨੇ ਕੁ ਨਾਲ ਹੀ ਤਸੱਲੀ ਹੋਣੀ ਚਾਹੀਦੀ ਹੈ। ਚਲੋ ਉਹ ਤਾਂ ਗੱਲਬਾਤ ਕਰਕੇ ਹੀ ਛੱਡਣੇ ਸੀ, ਉਹ ਤਾਂ ਗੱਲਬਾਤ ਹੀ ਹੁੰਦੀ ਹੈ ਫਿਰ ਹੀ। ਹੁਣ ਜੇ ਅਸੀਂ ਇੱਥੇ ਕੀ ਆ ਗਏ ਹਾਂ ਔਰ ਸਿਆਣੇ ਬੰਦੇ ਇਸ ਕਿਸਮ ਦੀ ਗੱਲ ਕਹਿਣ, ਇਹ ਵੀ ਫਿਰ ਹੋਰ ਵੀ ਅਫਸੋਸਨਾਕ ਹੈ। ਸੋ ਜਿਵੇਂ ਮੈਂ ਪਹਿਲਾਂ ਕਿਹਾ ਵੀ ਵਿਦ ਹੈਵੀ ਹਾਰਟ ਮੈਂ ਇਹ ਸਮਝਦਾ ਹਾਂ ਵੀ ਇਹ ਜਿਹੜੀ ਗੱਲ ਹੈ ਗੁਰੂ ਹਰਰਾਏ ਸਾਹਿਬ ਨੇ ਸਾਨੂੰ ਲਾਈਨ ਦਿੱਤੀ ਹੋਈ ਹੈ ਬੜੀ ਸਪਸ਼ਟ ਜੀ ਕਿ ਉਹਨਾਂ ਦੇ ਪੁੱਤਰ ਨੇ ਰਾਮ ਰਾਏ ਨੇ ਕੋਈ ਨਵੀਂ ਬੀੜ ਨਹੀਂ ਸੀ ਲਿਖੀ ਗੁਰੂ ਗ੍ਰੰਥ ਸਾਹਿਬ ਦੀ, ਸਿਰਫ ਹਾਕਮ ਨੂੰ ਖੁਸ਼ ਕਰਨ ਦੇ ਲਈ ਇੱਕ ਤੁਕ ਜਿਹੜੀ ਹੈ ਉਹ ਬਦਲੀ ਸੀ ਜ਼ਬਾਨੀ, ਉਹ ਵੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਵੀ ਨਹੀਂ ਇਹ ਮੇਰੇ ਮੱਥੇ ਨਹੀਂ ਲੱਗਣਾ ਹੈ। ਸੋ ਮੈਂ ਸਮਝਦਾ ਵੀ ਜਿੱਥੇ ਸਿਧਾਂਤ ਦੀ ਗੱਲ ਹੈ, ਜੇ ਗੁਰੂ ਨੇ ਆਪਣੇ ਪੁੱਤਰ ਨੂੰ ਡਿਸਓਨ ਕਰ ਦਿੱਤਾ ਤਾਂ ਫਿਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਨੋ ਮੈਟਰ ਸਾਡਾ ਕਾਜ਼ ਕਿੰਨਾ ਨੋਬਲ ਹੈ, ਨੋ ਮੈਟਰ ਸਾਡੀਆਂ ਇੰਟੈਂਸ਼ਨਸ ਕਿੰਨੀਆਂ ਭਲੀਆਂ ਨੇ, ਪਰ ਜੇ ਤੁਸੀਂ ਸਿਧਾਂਤ ਤੋਂ ਥਿੜਕ ਕੇ ਉਹਨਾਂ ਦੇ ਨਾਲ ਜਿਹੜੇ ਬਾਬਰ ਨਾਲ ਜੱਫੀ ਪਾਉਣ ਵਾਲੀ ਗੱਲ ਹੈ, ਬਿਲਕੁਲ ਠੀਕ ਹੈ ਕਿ ਜਿਹੜਾ ਟਾਇਰੈਂਟ ਹੈ, ਟਾਇਰੈਂਟ ਤੋਂ ਤੁਸੀਂ ਕੀ ਭਾਲਦੇ ਹੋ। ਸੋ ਇਹਨਾਂ ਦਾ ਪ੍ਰੀਤ ਸੋਨੀ ਜੀ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ ਵਿਊਅਰਸ ਤੋਂ ਸਾਡੇ ਨਾਲ ਬਣੇ ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।